ਸ਼ਰਮਾ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ ਸਾਰੇ ਸਰੋਤਿਆਂ ਨੂੰ, ਸਾਰੇ ਦਰਸ਼ਕਾਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਤੇ ਕੁਝ ਕੁ ਖਬਰਾਂ ਤੇ ਆਪਾਂ ਨਜ਼ਰ ਮਾਰਦੇ ਹਾਂ। ਗੱਲ ਕਰਦੇ ਹਾਂ, 3 ਦਹਾਕਿਆਂ ਬਾਅਦ ਗੁਜਰਾਤ ਦੇ ਵਿੱਚ ਤਿਕੋਣਾ ਮੁਕਾਬਲਾ ਹੋਣ ਲੱਗਾ। ਬੜਾ ਇੰਟਰਸਟਿੰਗ ਰਹੂਗਾ। ਬਿਲਕੁਲ ਜੀ, ਗੁਜਰਾਤ ਦੇ ਉੱਤੇ ਸਭ ਦੀਆਂ ਨਜ਼ਰਾਂ ਨੇ, ਖਾਸ ਕਰਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰਾਂ ਨੇ ਜਿਵੇਂ ਗੁਜਰਾਤ ਮਾਡਲ ਦੇਸ਼ ਭਰ 'ਚ ਵੇਚਿਆ ਸੀਗਾ, ਤੇ ਉਸ ਦੀ ਮਤਲਬ ਕਿ ਸਥਿਤੀ ਨੂੰ ਸਮਝਣ ਦੇ ਲਈ ਜੇਕਰ ਉੱਥੇ ਝਾਤ ਮਾਰੀ ਜਾਵੇ ਤਾਂ ਹਕੀਕਤ ਦੇ ਵਿੱਚ ਅਜਿਹਾ ਕੋਈ ਮਾਡਲ ਹੀ ਨਹੀਂ ਸੀ ਜਿਸ ਨੂੰ ਲੈ ਕੇ ਮਤਲਬ ਕਿ ਦੇਸ਼ ਨੂੰ ਭਰਮ ਜਾਲ 'ਚ ਪਾਇਆ ਗਿਆ। ਤੇ ਗੁਜਰਾਤ ਦੇ ਲੋਕਾਂ ਨੇ ਪਿਛਲੀ ਵਾਰ ਵੀ ਮਤਲਬ ਕਿ ਰੋਸੇ ਵਾਲੀ ਵੋਟ ਵੱਡੀ ਤਾਦਾਦ 'ਚ ਪਾਈ ਸੀ, ਪਰ ਉਹਦੇ ਬਾਵਜੂਦ ਵੀ ਮਤਲਬ ਕਿ ਗੁਜਰਾਤ ਦੇ ਵਿੱਚ ਬੀਜੇਪੀ ਆਪਣੀ ਸਰਕਾਰ ਰੱਖਣ 'ਚ ਕਾਮਯਾਬ ਹੋ ਗਈ ਸੀ। ਪਰ ਜੇਕਰ ਗੱਲ ਕੀਤੀ ਜਾਵੇ ਤਾਂ 1990 ਤੋਂ ਬਾਅਦ ਹੁਣ 2022 ਦੇ ਵਿੱਚ ਇਹ ਮੌਕਾ ਆਇਆ, ਲਗਭਗ 27 ਸਾਲਾਂ ਬਾਅਦ। ਸੋ 3 ਦਹਾਕਿਆਂ ਦਾ ਕਰੀਬ ਇਹ ਮਤਲਬ ਦੌਰ ਬਣਦਾ, ਜਿਸ ਤੋਂ ਬਾਅਦ ਦੁਬਾਰਾ ਉੱਥੇ ਤਿਕੋਣਾ ਮੁਕਾਬਲਾ ਵੇਖਣ ਨੂੰ ਮਿਲ ਸਕਦਾ ਹੈ। ਤੁਸੀਂ ਦੇਖੋ ਕਿ 1990 ਦਾ ਦੌਰ ਸੀਗਾ ਜਦੋਂ ਜਨਤਾ ਦਲ ਉੱਥੇ ਤੀਸਰੀ ਧਿਰ ਦੇ ਰੂਪ ਦੇ ਵਿੱਚ ਸਾਹਮਣੇ ਆਈ ਸੀ। ਸੋ ਹੁਣ 2022 ਦੀਆਂ ਇਸ ਵਾਰ ਦੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਤੀਜੀ ਧਿਰ ਵਜੋਂ ਆਮ ਆਦਮੀ ਪਾਰਟੀ ਉੱਥੇ ਨਜ਼ਰ ਆ ਰਹੀ ਆ। ਸੋ ਸਵਾਲ ਇੱਕ ਵੱਡਾ ਉੱਥੇ ਲਈ ਇਹ ਬਣਦਾ ਜਾ ਰਿਹਾ ਕਿ ਜਿਵੇਂ ਹੀ ਕੱਲ ਚੋਣਾਂ ਦਾ ਐਲਾਨ ਹੋਇਆ, ਅਸੀਂ ਆਪਣੇ ਦਰਸ਼ਕਾਂ ਨਾਲ ਪਹਿਲਾਂ ਵੀ ਗੱਲ ਸਾਂਝੀ ਕਰ ਚੁੱਕੇ ਸੀਗੇ ਕਿ ਭਾਈ ਚੋਣਾਂ ਦਾ ਐਲਾਨ ਤੈਅ ਸੀਗਾ ਕਿ ਮੋਦੀ ਜੀ ਉੱਥੋਂ ਆਪਣੀਆਂ ਫੇਰੀਆਂ ਨਿਬੇੜਨ ਤੇ ਚੋਣਾਂ ਦਾ ਐਲਾਨ ਹੋ ਜਾਵੇ। ਅਚਾਨਕ ਉਹ ਮੋਰਬੀ ਵਾਲਾ ਪੁਲ ਵਾਲਾ ਹਾਦਸਾ ਵਾਪਰ ਜਾਂਦਾ ਤੇ ਕੱਲ ਬਕਾਇਦਾ ਤੌਰ ਤੇ ਉਸੇ ਗੱਲ ਦਾ ਹਵਾਲਾ ਜਿਹੜਾ ਅਸੀਂ ਦਰਸ਼ਕਾਂ ਨਾਲ ਸਾਂਝਾ ਕੀਤਾ ਸੀ ਕਿ ਭਾਈ ਇਸ ਘਟਨਾਕ੍ਰਮ ਕਾਰਨ ਹੁਣ 2-3 ਦਿਨ ਚੋਣਾਂ ਦਾ ਐਲਾਨ ਅੱਗੇ ਪੈ ਸਕਦਾ। ਤੇ ਕੱਲ ਫਿਰ ਜਦੋਂ ਚੋਣ ਕਮਿਸ਼ਨ ਜੀ ਐਲਾਨ ਰਹੇ ਸੀ ਤਾਂ ਉਹਨਾਂ ਨੇ ਕਿਹਾ ਕਿ ਮੋਰਬੀ ਦੇ ਘਟਨਾ ਕਰਕੇ, ਉਹ ਪੁਲ ਦੇ ਹਾਦਸੇ ਕਰਕੇ ਅਸੀਂ ਚੋਣਾਂ ਨੂੰ ਕੁਝ ਦਿਨਾਂ ਲਈ ਅੱਗੇ ਐਲਾਨਿਆ। ਸੋ ਹੁਣ ਇਹ ਚੋਣਾਂ 1 ਦਸੰਬਰ ਤੇ 5 ਦਸੰਬਰ ਨੂੰ ਹੋਣੀਆਂ ਨੇ, 2 ਪੜਾਵਾਂ 'ਚ ਚੋਣਾਂ ਹੋਣਗੀਆਂ। ਪਹਿਲੇ ਪੜਾਅ ਦੇ ਵਿੱਚ 1 ਦਸੰਬਰ ਨੂੰ 99 ਸੀਟਾਂ ਤੇ ਵੋਟਾਂ ਪੈਣੀਆਂ ਨੇ, 182 ਕੁੱਲ ਸੀਟਾਂ ਨੇ, 92 ਸੀਟਾਂ ਬਹੁਮਤ ਲਈ ਚਾਹੀਦੀਆਂ ਹੁੰਦੀਆਂ ਨੇ। ਤੇ ਦੂਸਰੇ ਗੇੜ ਦੇ ਵਿੱਚ 5 ਦਸੰਬਰ ਨੂੰ 93 ਸੀਟਾਂ ਤੇ ਵੋਟਾਂ ਪੈਣੀਆਂ। ਜੇਕਰ ਆਪਾਂ ਹਵਾਲੇ ਨਾਲ ਦੇਖਣਾ ਹੋਵੇ ਤਾਂ 2007 ਦੇ ਵਿੱਚ 50% ਦੇ ਕਰੀਬ ਵੋਟਾਂ ਲੈ ਜਾਂਦੀ ਹੈ ਬੀਜੇਪੀ ਔਰ 117 ਸੀਟਾਂ ਲੈ ਕੇ ਜਾਂਦੀ ਹੈ 182 ਦੇ ਵਿੱਚੋਂ, ਜਦੋਂ ਕਿ ਕਾਂਗਰਸ ਮਾਤਰ 58-59 ਸੀਟਾਂ ਦੀ ਰਹਿ ਜਾਂਦੀ ਆ। ਇਸੇ ਤਰ੍ਹਾਂ ਹੋਰ ਬਾਕੀ ਦਲਾਂ ਨੂੰ ਸਿਰਫ 6 ਸੀਟਾਂ ਮਿਲਦੀਆਂ ਨੇ। ਪਰ ਜਦੋਂ 2012 ਆਉਂਦਾ, ਉਸ ਤੋਂ ਬਾਅਦ 7 ਤੋਂ ਬਾਅਦ 5 ਸਾਲਾਂ ਬਾਅਦ, ਤਾਂ ਸਿਰਫ 2 ਸੀਟਾਂ ਘਟਦੀਆਂ ਨੇ ਬੀਜੇਪੀ ਦੀਆਂ, ਔਰ ਵੋਟ ਪਰਸੈਂਟ ਵੀ 2% ਹੀ ਘਟਦਾ। ਵੋਟ ਪਰਸੈਂਟ 47% ਤੇ ਰਹਿ ਜਾਂਦਾ, 48% ਦੇ ਨੇੜੇ ਤੇੜੇ, ਤੇ ਸੀਟਾਂ 115 ਆਉਂਦੀਆਂ ਨੇ, ਤੇ ਬਹੁਮਤ ਫਿਰ ਵੀ ਵੱਡਾ ਰਹਿੰਦਾ। ਤੇ ਉਧਰ ਉਹਦੀਆਂ 2 ਸੀਟਾਂ ਕਾਂਗਰਸ ਦੀਆਂ ਵੱਧਦੀਆਂ ਨੇ, ਉਹਨਾਂ ਦੀਆਂ 59 ਤੋਂ 61 ਹੋ ਜਾਂਦੀਆਂ ਨੇ। ਇਹਦਾ ਮਤਲਬ ਸਥਿਤੀ ਨਹੀਂ ਬਦਲਦੀ। ਪਰ ਪਿਛਲੇ ਵਾਰ ਜਦੋਂ 2017 ਦੀਆਂ ਚੋਣਾਂ ਹੁੰਦੀਆਂ ਨੇ ਤਾਂ ਕਾਂਗਰਸ ਉੱਥੇ ਪਿੰਡਾਂ ਦੇ ਖੇਤਰ 'ਚ ਵੱਡਾ ਮੁਕਾਬਲਾ ਬੀਜੇਪੀ ਨੂੰ ਦਿੰਦੀ ਹੈ, ਕਿਉਂਕਿ ਲਗਾਤਾਰ ਰਾਜ ਕਰਨ ਦਾ ਇੱਕ ਮਤਲਬ ਕਿ ਅਸਰ ਵੀ ਜਾਂਦਾ ਲੋਕਾਂ ਦੇ ਉੱਤੇ। ਤੇ ਪਿਛਲੀ ਵਾਰ ਅੰਦੋਲਨ ਵੀ ਖੂਬ ਸੀਗੇ, ਚਾਹੇ ਉਹ ਪਾਟੀਦਾਰ ਅੰਦੋਲਨ ਹੋਵੇ, ਚਾਹੇ ਉਹ ਦਲਿਤ ਭਾਈਚਾਰੇ ਦਾ ਅੰਦੋਲਨ ਹੋਵੇ, ਚਾਹੇ ਹੋਰ ਕਿੰਨੇ ਤਰ੍ਹਾਂ ਦੇ ਥੱਲੇ ਸੰਸਥਾਵਾਂ ਵੱਲੋਂ ਰੋਸ ਤੇ ਮੁਜ਼ਾਹਰੇ ਹੋਣ। ਸੋ ਅੰਦੋਲਨਾਂ ਦਾ ਅਸਰ ਪਿਛਲੀ ਵਾਰ ਵੀ ਨਜ਼ਰ ਆਇਆ ਸੀਗਾ 2017 ਦੇ ਵਿੱਚ, ਜਦੋਂ ਭਾਜਪਾ ਦੀ ਵੋਟ ਪਰਸੈਂਟ ਤਾਂ 50% ਤੇ ਗਈ। ਮਤਲਬ ਜਿਹੜੇ ਖੇਤਰ 'ਚ ਪਈਆਂ ਵੋਟਾਂ ਦੱਬ ਕੇ ਪਈਆਂ, ਪਰ ਸੀਟਾਂ ਕੁੱਲ ਘਟ ਗਈਆਂ। ਸੀਟਾਂ ਕੁੱਲ ਘਟ ਕੇ 99 ਰਹਿ ਗਈਆਂ, 100 ਤੋਂ ਵੀ ਥੱਲੇ ਆ ਗਈ। ਤੇ ਕਾਂਗਰਸ ਦੀਆਂ ਸੀਟਾਂ 77 ਤੱਕ ਚਲੀਆਂ ਗਈਆਂ। ਸੋ ਉਸ ਦੇ ਬਾਵਜੂਦ ਵੀ ਸਰਕਾਰ ਬਣਾਉਣ 'ਚ ਕਾਮਯਾਬ ਰਹੀ। ਪਰ ਜਿਹੜੇ 77 ਜਿੱਤੇ, ਉਹ ਵੀ ਪਾਲਾ ਬਦਲਣ 'ਚ ਦੇਰ ਨਹੀਂ ਲਾਈ। ਉਹਨਾਂ 'ਚੋਂ ਕਿੰਨੇ ਵਿਕ ਗਏ, ਕਿੰਨੇ ਡਰ ਗਏ, ਕਾਂਗਰਸ ਦਾ ਪੱਲਾ ਛੱਡ ਕੇ ਜਦੇ ਬੀਜੇਪੀ ਦੀ ਝੋਲੀ 'ਚ ਪੈ ਗਏ। ਇਸ ਮੌਕੇ ਜਿਹੜੀ ਪਾਰਟੀ ਨੇ 99 ਸੀਟਾਂ ਜਿੱਤੀਆਂ ਸੀ, ਉਹਦੇ ਕੋਲ 111 MLA ਨੇ, ਤੇ ਜਿਹਨੇ 77 ਜਿੱਤੀਆਂ ਸੀ ਉਹਦੇ ਕੋਲ ਸਿਰਫ 62 ਰਹਿ ਗਏ ਸੀ। ਇਹਦਾ ਮਤਲਬ ਉਹ ਪਾਲਾ ਬਦਲਦੇ ਰਹੇ। ਪਰ ਜਦੋਂ ਅਜੋਕੇ ਦੌਰ ਦੇ ਵਿੱਚ ਅੱਜ ਦੀ ਸਥਿਤੀ 'ਚ ਅਸੀਂ ਖੜ ਕੇ ਦੇਖਦੇ ਹਾਂ ਤਾਂ ਅੱਜ ਉੱਥੇ ਤਿਕੋਣਾ ਮੁਕਾਬਲਾ ਬਣ ਗਿਆ। ਪਿਛਲੀਆਂ 2017 ਦੀਆਂ ਵਿਧਾਨ ਸਭਾ ਦੇ ਵਿੱਚ ਗੁਜਰਾਤ ਦੇ ਅੰਦਰ ਕਾਂਗਰਸ ਪਿੰਡਾਂ 'ਚੋਂ ਮਜ਼ਬੂਤ ਹੋ ਕੇ ਨਿਕਲੀ ਤੇ ਭਾਜਪਾ ਸ਼ਹਿਰਾਂ 'ਚ ਮਜ਼ਬੂਤ ਸਥਿਤੀ 'ਚ ਨਜ਼ਰ ਆਈ। ਤੇ ਇਸ ਵਾਰ ਵੀ ਉਹਨੂੰ ਲੱਗਦਾ ਸੀ ਕਿ ਮੁਕਾਬਲਾ ਸਾਡਾ ਹੀ ਹੋਣਾ, ਤੇ ਕਾਂਗਰਸੀਆਂ ਦੇ ਸੀ ਲੀਡਰ ਪਿਛਲੀ ਵਾਰ ਵੀ ਤੋੜ ਲਏ ਸੀ, ਇਸ ਵਾਰ ਵੀ ਤੋੜ ਲਏ, ਤੇ ਇਹਨਾਂ ਨੂੰ ਅਸੀਂ ਮਤਲਬ ਕਿ ਢਹਿ ਢੇਰੀ ਕਰ ਲਾਂਗੇ। ਸਾਡੇ ਕੋਲ ਕੇਂਦਰ ਦੀ ਤਾਕਤ ਵੀ ਹੈਗੀ, ਪੈਸਾ ਵੀ ਹੈਗਾ, ਨਰਿੰਦਰ ਮੋਦੀ ਦਾ ਚਿਹਰਾ ਵੀ ਹੈਗਾ। ਤੇ ਇਸ ਲਈ ਐਕਟੀ ਗੁਜਰਾਤ ਦੇ ਵਿੱਚ ਨਰਿੰਦਰ ਮੋਦੀ ਦੇ ਚਿਹਰੇ ਨੂੰ ਟੱਕਰ ਦੇਣ ਅਰਵਿੰਦ ਕੇਜਰੀਵਾਲ ਪਹੁੰਚ ਗਏ, ਤੇ ਕੇਜਰੀਵਾਲ ਹੋਰਾਂ ਦੀ ਵੀ ਪਕੜ ਸ਼ਹਿਰਾਂ 'ਚ ਕਾਫੀ ਉੱਥੇ ਨਜ਼ਰ ਆ ਰਹੀ ਹੈ। ਸੋ ਹੁਣ ਸਵਾਲ ਇਹ ਹੈ ਕਿ ਕੀ ਕੇਜਰੀਵਾਲ ਉੱਥੇ ਮਨਪ੍ਰੀਤ ਬਾਦਲ ਵਾਲੀ ਭੂਮਿਕਾ ਚਾਹਣਗੇ। ਜਦੋਂ ਪੰਜਾਬ 'ਚ ਚੋਣਾਂ ਸੀਗੀਆਂ ਪਿਛਲੀ ਵਾਰ, 2021-22 ਵਾਲੀਆਂ ਤੋਂ ਪਹਿਲਾਂ, ਤਦ ਉਸ ਸਮੇਂ ਮਤਲਬ ਕਿ ਇਸੇ ਤਰ੍ਹਾਂ 2000 ਜਦੋਂ 17 ਦੇ ਵਿੱਚ ਉੱਥੇ ਪੰਜਾਬ ਦੀਆਂ ਚੋਣਾਂ ਸੀਗੀਆਂ, ਤਦ ਤੁਸੀਂ ਗੌਰ ਕਰੋ ਕਿ ਉਸ ਵਾਰ ਇੱਕ ਵਾਰ ਏਦਾਂ ਸੀਗਾ ਕਿ ਲੈ ਭਾਈ ਕੈਪਟਨ ਅਮਰਿੰਦਰ ਸਿੰਘ, ਮਤਲਬ ਕਿ ਉਸ ਤੋਂ ਪਹਿਲਾਂ ਵਾਲੀਆਂ ਚੋਣਾਂ ਦੇ ਵਿੱਚ ਅਮਰਿੰਦਰ ਸਿੰਘ ਜਿੱਤ ਜਾਣਗੇ 17 ਤੋਂ ਪਹਿਲਾਂ, ਜਦੋਂ 12 ਦੇ ਵਿੱਚ ਚੋਣਾਂ ਹੁੰਦੀਆਂ ਨੇ।
ਕਿ ਇਹ ਤਾਂ ਮਨਪ੍ਰੀਤ ਬਾਦਲ ਅਕਾਲੀ ਦਲ ਨੂੰ ਢਾਹ ਲਊਗਾ, ਪਰ ਅਕਾਲੀ ਦਲ ਜਿੱਤ ਗਿਆ। ਮਨਪ੍ਰੀਤ ਦਾ ਫਾਇਦਾ ਹੋ ਗਿਆ ਅਕਾਲੀ ਦਲ ਨੂੰ, ਕਾਂਗਰਸ ਦਾ ਨੁਕਸਾਨ ਹੋ ਗਿਆ, ਵੋਟ ਬੈਂਕ ਕਾਂਗਰਸ ਦੀ ਘੱਟ ਹੋਊਗੀ। ਉਸੇ ਤਰ੍ਹਾਂ ਇਹ ਅੰਦਾਜ਼ਾ ਲਾਉਣਾ ਹੁਣ ਔਖਾ ਹੋ ਰਿਹਾ ਕਿ ਕੀ ਅਰਵਿੰਦ ਕੇਜਰੀਵਾਲ ਕਾਂਗਰਸ ਦੀ ਵੋਟ ਕੱਟਣਗੇ ਉੱਥੇ ਜਾ ਕੇ ਜਾਂ ਬੀਜੇਪੀ ਦੀ। ਸੋ ਬੀਜੇਪੀ ਨੂੰ ਕਦੇ ਤਾਂ ਲੱਗਦਾ ਕਿ ਸਾਡਾ ਸਹਾਇਕ ਬਣ ਕੇ ਆ ਗਿਆ, ਕਿ ਵੋਟ 3 ਹਿੱਸਿਆਂ 'ਚ ਵੰਡ ਹੋ ਜਾਣੀ ਆ, ਸਾਡੀ ਜਿਹੜੀ ਐਂਟੀ ਵੋਟ ਆ ਉਹ ਅੱਧੀ ਕਾਂਗਰਸ ਨੂੰ ਜਾਊਗੀ, ਅੱਧੀ ਇਹਨੂੰ ਜਾਊਗੀ, ਸਾਡਾ ਬਚਾਅ ਹੋਣ ਦਾ ਚਾਂਸ ਹੈ। ਦੂਜੇ ਕਈ ਲੋਕ ਇਹ ਵੀ ਮੰਨਦੇ ਨੇ ਕਿ ਇਹ ਬੀਜੇਪੀ ਦੀ ਵੋਟ 'ਚ ਵੀ ਸੰਨ ਲਾ ਸਕਦਾ, ਕਿ ਜੇਕਰ ਸ਼ਹਿਰਾਂ ਦੇ ਵਿੱਚ ਬੀਜੇਪੀ ਮਜ਼ਬੂਤ ਆ ਔਰ ਸ਼ਹਿਰਾਂ 'ਚ ਕੇਜਰੀਵਾਲ ਮਜ਼ਬੂਤ ਹੋ ਰਿਹਾ ਤਾਂ ਇਹਦਾ ਮਤਲਬ ਬੀਜੇਪੀ ਦੀ ਵੋਟ ਨੂੰ ਜ਼ਿਆਦਾ ਢਾਹ ਲੱਗ ਸਕਦੀ ਹੈ, ਤੇ ਪਿੰਡਾਂ ਵਾਲੀ ਸਥਿਤੀ ਦੇ ਵਿੱਚ ਕੀ ਕਾਂਗਰਸ ਮਜ਼ਬੂਤ ਸਥਿਤੀ ਰਹਿ ਸਕਦੀ ਹੈ। ਸੋ ਇਸ ਲਈ ਉੱਥੇ ਇਹ ਵੀ ਹੋ ਸਕਦਾ ਕਿ ਇਸ ਵਾਰ ਕਿਸੇ ਨੂੰ ਸਪਸ਼ਟ ਬਹੁਮਤ ਮਿਲੇ ਹੀ ਨਾ, ਪਰ ਅਰਵਿੰਦ ਕੇਜਰੀਵਾਲ ਇਹ ਮੰਨ ਕੇ ਚੱਲ ਰਹੇ ਨੇ ਕਿ ਅਸੀਂ ਸਰਕਾਰ ਬਣਾ ਲਾਂਗੇ, ਕਾਂਗਰਸ ਨੂੰ ਲੱਗਦਾ ਅਸੀਂ ਮੁੜ ਕੇ ਪੈਰਾਂ ਸਿਰ ਹੋ ਜਾਾਂਗੇ, ਤੇ ਨਰਿੰਦਰ ਮੋਦੀ ਕਹਿੰਦੇ ਕਿ ਹਾਂ ਮੈਂ ਤਾਂ ਸਰਕਾਰ ਬਣਾ ਹੀ ਲਊਂਗਾ। ਸੋ ਇਸ ਵਾਰ ਫੇਰ ਬੀਜੇਪੀ ਉੱਥੇ ਮੋਦੀ ਦੇ ਨਾਂ ਦੇ ਉੱਤੇ, ਮੋਦੀ ਦੇ ਚਿਹਰੇ ਦੇ ਨਾਂ ਦੇ ਉੱਤੇ, ਔਰ ਆਮ ਆਦਮੀ ਪਾਰਟੀ ਇਸ ਕੇਜਰੀਵਾਲ ਦੇ ਚਿਹਰੇ ਦੇ ਨਾਂ ਦੇ ਉੱਤੇ ਲੜਨਾ ਚਾਹੁੰਦੀ ਆ, ਜਦੋਂ ਕਿ ਕਾਂਗਰਸ ਉੱਥੇ ਸਥਾਨਕ ਲੀਡਰ ਜਿਹੜੇ ਗਵਾ ਲਏ ਉਹਨਾਂ ਨੂੰ ਭੁੱਲਣਾ ਚਾਹੁੰਦੀ ਆ, ਤੇ ਜਿਹੜੇ ਨਾਲ ਮਾੜੇ ਮੋਟੇ ਆਏ ਨੇ ਉਹਨਾਂ ਨੂੰ ਲਿਆਉਣਾ ਚਾਹੁੰਦੀ ਆ। ਪਰ ਹਕੀਕਤ ਇਹ ਆ ਕਿ ਭਾਜਪਾ ਨੂੰ ਜਿਹੜਾ ਡਰ ਸਤਾਉਂਦਾ ਉਹ ਇਸ ਲਈ ਨਜ਼ਰ ਆਉਣ ਲੱਗਾ, ਮੈਨੂੰ ਪਤਾ ਲੱਗ ਰਿਹਾ ਕਿ ਜਿਹੜੀ ਪਿੱਛੇ ਰੂਪਾਣੀ ਬੀਬੀ ਇਹਨਾਂ ਦੀ ਮੁੱਖ ਮੰਤਰੀ ਸੀ ਬੀਜੇਪੀ ਦੀ, ਉਹਦੀ ਕੈਬਨਿਟ ਦੇ ਵਿੱਚੋਂ 7 ਜਿਹੜੇ ਮੰਤਰੀ ਰਹੇ ਉਹਨਾਂ ਦੀਆਂ ਟਿਕਟਾਂ ਇਸ ਵਾਰ ਕੱਟ ਦੇਣੀਆਂ। ਮੌਜੂਦਾ ਜਿਹੜੇ ਮੁੱਖ ਮੰਤਰੀ ਨੇ ਉਹਨਾਂ ਮੁੱਖ ਮੰਤਰੀ ਦੀ 5 ਕੈਬਨਿਟ ਦੇ ਵਿੱਚੋਂ 5 ਮੰਤਰੀਆਂ ਦੀ ਟਿਕਟ ਕੱਟੀ ਜਾਣੀ ਆ। 40 ਦੇ ਕਰੀਬ ਮਤਲਬ ਆਪਣੇ ਚਿਹਰੇ ਬਦਲਣ ਦੀ ਕਵਾਇਦ ਦੇ ਵਿੱਚ 182 ਸੀਟਾਂ ਦੇ ਵਿੱਚੋਂ 40 ਦੇ ਉੱਤੇ ਆਪਣੇ ਨਵੇਂ ਚਿਹਰੇ ਲਿਆਉਣ ਦੀ ਕਵਾਇਦ ਆ, ਔਰ ਕੁਝ ਪੁਰਾਣੇ ਚਿਹਰਿਆਂ ਨੂੰ ਕਹਿ ਦਿੱਤਾ ਗਿਆ ਕਿ ਘਰੇ ਰਹਿਣਾ ਬੀਜੇਪੀ ਨੇ। ਸੋ ਇਸ ਲਈ ਬੀਜੇਪੀ ਨੂੰ ਲੱਗਦਾ ਕਿ ਇਹਦਾ ਮਤਲਬ ਸਾਡੇ ਪ੍ਰਤੀ ਲੋਕਾਂ ਦਾ ਰੋਸਾ ਵੀ ਹੈਗਾ, ਗੁੱਸਾ ਵੀ ਹੈਗਾ। ਉਹ ਰੋਸਾ ਗੁੱਸਾ ਕੀ ਆਮ ਆਦਮੀ ਪਾਰਟੀ ਦੀ ਝੋਲੀ 'ਚ ਪਏਗਾ ਜਾਂ ਕਾਂਗਰਸ ਦੀ ਝੋਲੀ 'ਚ ਪਏਗਾ, ਦੇਖਣ ਵਾਲੀ ਗੱਲ ਹੋਏਗੀ। ਕਿਉਂਕਿ ਅਰਵਿੰਦ ਕੇਜਰੀਵਾਲ 2024 'ਚ ਇੱਕ ਦੇਸ਼ 'ਚ ਨਿਕਲਣਾ ਚਾਹੁੰਦੇ ਨੇ, ਤਾਂ ਉਹ ਚਾਹੁੰਦੇ ਨੇ ਕਿ ਪੰਜਾਬ ਤੋਂ ਬਾਅਦ ਮੈਂ ਗੁਜਰਾਤ 'ਚ ਪੈਰ ਲਾਵਾਂ ਤਾਂ ਕਿ ਮੇਰਾ ਸੁਨੇਹਾ ਦੇਸ਼ 'ਚ ਜਾਵੇ। ਤੇ ਮੋਦੀ ਨੂੰ ਲੱਗਦਾ ਕਿ 24 ਦੇ ਵਿੱਚ ਜੇਕਰ ਮੈਂ ਦੁਬਾਰਾ ਆਉਣਾ ਤਾਂ ਮੇਰੇ ਲਈ ਗੁਜਰਾਤ ਜਿੱਤਣਾ ਬਹੁਤ ਜ਼ਰੂਰੀ ਆ। ਗੁਜਰਾਤ ਦੇ ਸਹਾਰੇ ਹੀ ਮੈਂ ਦੇਸ਼ ਭਰ 'ਚ ਸੁਨੇਹਾ ਦੇ ਸਕਦਾ ਕਿ ਦੇਖੋ ਗੁਜਰਾਤ ਮੇਰਾ ਆਪਣਾ ਹਲਕਾ, ਆਪਣਾ ਇਲਾਕਾ, ਆਪਣਾ ਗੜ੍ਹ, ਜਿੱਥੇ ਮੈਂ ਇੰਨਾ ਲੰਮਾ ਸਮਾਂ ਮੁੱਖ ਮੰਤਰੀ ਰਿਹਾ, ਉਹ ਅੱਜ ਵੀ ਮੇਰੇ ਨਾਲ ਹੈ। ਇਸ ਲਈ ਮੈਂ ਗੁਜਰਾਤ ਮਾਡਲ ਦੇ ਨਾਂ ਦੀ ਫਿਰ ਡੁਗਡੁਗੀ ਵਜਾ ਸਕਾਂ। ਇਸ ਲਈ ਇਹ ਉਹਨਾਂ ਦੀ ਨੱਕ ਦਾ ਸਵਾਲ ਬਣ ਗਿਆ। ਪਰ ਇਸ ਵਾਰ ਬਿਲਕੁਲ ਤੁਸੀਂ ਦਰੁਸਤ ਸਵਾਲ ਕੀਤਾ ਸੀ ਕਿ ਤਿਕੋਣਾ ਮੁਕਾਬਲਾ 3 ਦਹਾਕਿਆਂ ਬਾਅਦ 27 ਸਾਲਾਂ ਬਾਅਦ ਕਰੀਬ ਤਿਕੋਣਾ ਮੁਕਾਬਲਾ ਦੇਖਣ ਨੂੰ ਗੁਜਰਾਤ ਦੇ ਵਿੱਚ ਨਜ਼ਰ ਆਏਗਾ, ਜਿਹਦੇ ਦੇਸ਼ ਭਰ ਦੀ ਉਹਦੇ ਪਰ ਨਜ਼ਰ ਆ। 1 ਤਰੀਕ ਨੂੰ ਔਰ 5 ਤਰੀਕ ਨੂੰ 5 ਦਸੰਬਰ ਨੂੰ ਵੋਟਾਂ ਨੇ, ਹਿਮਾਚਲ ਦੇ ਵਿੱਚ 12 ਨੂੰ ਪੈ ਜਾਣੀਆਂ ਨੇ, 12 ਨਵੰਬਰ ਨੂੰ, ਫਿਰ ਗੁਜਰਾਤ ਦੇ ਵਿੱਚ 1 ਦਸੰਬਰ ਔਰ 5 ਦਸੰਬਰ ਨੂੰ, ਤੇ ਨਤੀਜੇ ਸਾਰਿਆਂ ਦੇ ਇਕੱਠੇ 8 ਦਸੰਬਰ ਨੂੰ ਹੋਣਗੇ। ਜੀ ਬਿਲਕੁਲ ਜੀ। ਹੁਣ ਜਿੱਦਾਂ ਤੁਸੀਂ ਚਿਹਰਿਆਂ ਦੀ ਗੱਲ ਕੀਤੀ, ਚਿਹਰਿਆਂ ਦੀ ਗੱਲ ਆ, ਮੁੱਦੇ ਤਾਂ ਮੇਰੇ ਖਿਆਲ ਗਾਇਬ ਹੀ ਹੋਣਗੇ ਇਹਨਾਂ ਦੇ ਵਿੱਚ। ਬਿਲਕੁਲ ਬਿਲਕੁਲ।